औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। सूरत रूम है तो शुरू होंदी है कि अल्लाह पाक ਉਹਦੇ ਵਿੱਚ ਨਾ ਇੱਕ ਪੇਸ਼ਗੋਈ ਕਰਦੇ ਨੇ ਕਿ ਰੂਮੀਆਂ ਨੂੰ ਨਾ ਕਰੀਬੀ ਜ਼ਮੀਨ ਦੇ ਵਿੱਚ ਸ਼ਿਕਸਤ ਹੋਈ ਹੈ। ਕਰੀਬੀ ਜ਼ਮੀਨ ਉਹ ਸੀ ਦੁਨੀਆ ਅਦਨਾ ਦਾ ਲਫ਼ਜ਼ ਇਸਤੇਮਾਲ ਹੈ ਕਿ ਸਭ ਤੋਂ ਨੀਵੀਂ ਦੁਨੀਆ ਦਾ ਜਿਹੜਾ ਮਕਾਮ ਹੈ। ਇਹ ਇੱਕ ਕੁਰਾਨ ਦਾ ਮੌਜਜ਼ਾ ਵੀ ਹੈ ਕਿ ਸਭ ਤੋਂ ਨੀਵਾਂ ਮਕਾਮ ਅੱਜ ਉਹ ਦਰਿਆਫਤ ਹੋਇਆ ਕਿ ਉਹੀ ਹੈ ਜਿੱਥੇ ਇਹ ਜੰਗ ਹੋਈ ਸੀ। ਤੇ ਦੂਸਰੀ ਉਹਦੇ ਵਿੱਚ ਪੇਸ਼ਗੋਈ ਸੀ ਕਿ 9 ਸਾਲਾਂ ਦੇ ਵਿੱਚ ਜਿਹੜਾ ਨਾ ਰੂਮੀ ਜਿੱਤ ਜਾਣਗੇ ਤੇ ਉਹ ਵੀ ਉਹ ਜਿੱਤ ਗਏ। ਫਿਰ ਅੱਲਾਹ ਤਾਲਾ ਨੇ ਕਿਹਾ ਕਿ ਹਰ ਕੌਮ 'ਚ ਪੈਗੰਬਰ ਘੱਲੇ ਨੇ ਤੇ ਲੋਕਾਂ ਨੇ ਨਾ ਉਹਦਾ ਮਜ਼ਾਕ ਉਡਾਇਆ। ਦਾ ਮੋਸਟ ਈਵਲ ਵਾਜ਼ ਦੀ ਐਂਡ ਆਫ ਦੀ ਈਵਲ ਡੂਅਰਸ ਫਾਰ ਡਿਨਾਈਂਗ ਐਂਡ ਮੋਕਿੰਗ ਦੀ ਸਾਈਨਸ ਆਫ ਗੋਡ। ਪੈਗੰਬਰ ਘੱਲੇ ਨੇ ਤੇ ਜਿਨ੍ਹਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਨਾ ਤੇ ਇਨਕਾਰ ਕੀਤਾ, ਉਹਨਾਂ ਈਵਲ ਡੂਅਰਸ ਜਿਹੜੇ ਭੈੜੇ ਲੋਕ ਨੇ ਉਹਨਾਂ ਦਾ ਬੜਾ ਬੁਰਾ ਅੰਜਾਮ ਹੋਇਆ। ਫਿਰ ਅੱਲਾਹ ਤਾਲਾ ਨੇ ਨਾ 6 ਆਪਣੀਆਂ ਨਿਸ਼ਾਨੀਆਂ ਦਸੀਆਂ ਨੇ। ਠੀਕ ਹੈ, ਪਹਿਲੀ ਨਿਸ਼ਾਨੀ ਇਹ ਵੇ ਕਿ ਇਨਸਾਨੀਅਤ ਨੂੰ ਪੈਦਾ ਕਰਨਾ ਇੱਕ ਸਾਈਨ ਹੈ ਕਿ ਮਿੱਟੀ ਤੋਂ ਇਨਸਾਨ ਨੂੰ ਪੈਦਾ ਕੀਤਾ ਤੇ ਫਿਰ ਉਹ ਸਾਰੀ ਦੁਨੀਆ 'ਚ ਫੈਲ ਗਿਆ। ਦੂਜੀ ਬੜੀ ਵੱਡੀ ਅੱਲਾ ਦੀ ਨਿਸ਼ਾਨੀ ਹੈ ਕਿ ਮੀਆਂ ਬੀਵੀ ਦੇ ਵਿੱਚ ਅੱਲਾਹ ਤਾਲਾ ਨੇ ਕੰਫਰਟ ਰੱਖੀ ਹੈ, ਮਰਸੀ ਰੱਖੀ ਹੈ, ਕੰਪੈਸ਼ਨ ਰੱਖਿਆ। ਕੀ ਰੱਖਿਆ? ਰਹਿਮਤ ਰੱਖੀ ਹੈ, ਕੰਫਰਟ ਹੈ, ਰਾਹਤ ਰੱਖੀ ਹੈ, ਰਹਿਮਤ ਰੱਖੀ ਹੈ, ਮੁੱਦਤ ਤੇ ਮੁਹੱਬਤ ਰੱਖੀ ਹੈ। ਅੱਜ ਦਾ ਜਿਹੜਾ ਯੂਰਪ ਹੈ ਨਾ, ਉਹਦੀ ਮਰਦ ਤੇ ਔਰਤ ਦੇ ਵਿੱਚ ਨਫ਼ਰਤ ਦਾ ਰਿਸ਼ਤਾ ਹੈ, ਇੱਕ ਦੂਜੇ ਤੇ ਤਮਾਦ ਦਾ ਰਿਸ਼ਤਾ ਨਹੀਂ ਹੈ, ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ। ਸਾਡੇ ਵੱਲ ਵੀ ਉਹੀ ਪੈਦਾ ਕੀਤਾ ਜਾ ਰਿਹਾ, ਤਾਂ ਤਲਾਕਾਂ ਵੱਧ ਰਹੀਆਂ ਨੇ। ਅੱਲਾਹ ਤਾਲਾ ਨੇ ਕਿਹਾ ਜਿਹੜਾ ਮਰਦ ਔਰਤ ਦਾ ਰਿਸ਼ਤਾ ਹੈ ਮੀਆਂ ਬੀਵੀ ਦਾ, ਉਹਦੇ 'ਚ 3 ਚੀਜ਼ਾਂ ਨੇ, ਸਕੂਨ ਹੈ, ਮੁਹੱਬਤ ਹੈ ਔਰ ਇੱਕ ਦੂਜੇ ਵਾਸਤੇ ਰਹਿਮਤ ਹੈ। ਜਦੋਂ ਅਸੀਂ ਲੜ ਵੀ ਪੈਂਦੇ ਹਾਂ ਬਾਅਦ ਦੇ ਵਿੱਚ ਸਾਨੂੰ ਖਿਆਲ ਹੁੰਦਾ ਅੱਲਾ ਨੇ ਰਹਿਮਤ ਰੱਖੀ, ਅਸੀਂ ਇੱਕ ਦੂਜੇ ਨੂੰ ਮਾफ़ ਕਰ ਦਿੰਦੇ ਹਾਂ। ਇਹ ਬੜੀ ਵੱਡੀ ਨਿਸ਼ਾਨੀ ਹੈ। ਤੀਸਰੀ ਨਿਸ਼ਾਨੀ ਇਹ ਵੇ ਕਿ ਜਿਹੜਾ ਡਾਇਵਰਸਿਟੀ ਆਫ ਲੈਂਗੁਏਜਿਸ ਐਂਡ ਕਲਰਸ, ਜਿਹੜੇ ਇਨਸਾਨਾਂ ਦੇ ਰੰਗ ਮੁਖਤਲਿਫ ਨੇ ਔਰ ਜ਼ੁਬਾਨਾਂ, ਇਹ ਅੱਲਾ ਦੀ ਨਿਸ਼ਾਨੀ ਹੈ। ਤੇ ਜਿਹੜੇ ਲੋਕ ਦੁਨੀਆ ਤੋਂ ਸਾਰੀਆਂ ਜ਼ੁਬਾਨਾਂ ਖਤਮ ਕਰਕੇ 1-2 ਜ਼ੁਬਾਨਾਂ ਦੀ ਹਕੂਮਤ ਪੈਦਾ ਕਰਨਾ ਚਾਹੁੰਦੇ ਨੇ, ਅੱਲਾਹ ਪਾਕ ਇਹ ਕੁਰਾਨ ਪਾਕ ਦੀ ਜਿਹੜੀ ਉਹ ਨਿਸ਼ਾਨੀ ਹੈ ਉਸ ਗੱਲ ਦੇ ਖਿਲਾਫ ਹੈ। ਨਿਸ਼ਾਨੀ ਹੈ ਕਿ ਲੋਕਾਂ ਦੀਆਂ ਮੁਖਤਲਿਫ ਜ਼ੁਬਾਨਾਂ ਨੇ, ਉਹ ਜ਼ਿੰਦਾ ਰਹਿਣੀਆਂ ਚਾਹੀਦੀਆਂ ਨੇ, ਵਧਣੀਆਂ ਫੁੱਲਣੀਆਂ ਚਾਹੀਦੀਆਂ ਨੇ। ਚੌਥੀ ਨਿਸ਼ਾਨੀ ਹੈ ਸੋਨਾ ਔਰ ਕੰਮ ਤੇ। ਪੰਜਵੀਂ ਨਿਸ਼ਾਨੀ ਹੈ ਅੱਲਾ ਨੇ ਕਿਹਾ ਬਿਜਲੀ ਹੈ ਔਰ ਬਾਰਿਸ਼ ਹੈ, ਜਿਹਦੇ ਨਾਲ ਮੁਰਦਾ ਜ਼ਮੀਨ ਨੂੰ ਅੱਲਾਹ ਪਾਕ ਜ਼ਿੰਦਾ ਕਰਦਾ। ਤੇ 6ਵੀਂ ਨਿਸ਼ਾਨੀ ਹੈ ਜਿਹੜਾ ਆਸਮਾਨ ਕਾਇਨਾਤ ਏਡੀ ਵੱਡੀ ਹੈ। ਫਿਰ ਅੱਲਾਹ ਤਾਲਾ ਨੇ ਮਿਸਾਲ ਦਿੱਤੀ ਹੈ ਜਿਹੜੇ ਲੋਕ ਇਨਕਾਰ ਕਰਦੇ ਨੇ। ਪਹਿਲਾਂ ਅੱਲਾਹ ਪਾਕ ਨੇ ਨਿਸ਼ਾਨੀਆਂ ਦਸੀਆਂ ਨੇ ਕਿ ਇਹਨਾਂ ਤੋਂ ਕਰ ਲਓ, ਫਿਰ ਅੱਲਾਹ ਨੇ ਇੱਕ ਮਿਸਾਲ ਦਿੱਤੀ ਹੈ ਕਿ ਜਿਹੜੇ ਤੁਹਾਡੇ ਗੁਲਾਮ ਨੇ ਜਾਂ ਜਿਹੜੇ ਲੋਕ ਤੁਹਾਡੇ ਤੋਂ ਥੱਲੇ ਨੇ, ਕਿ ਕਦੀ ਤੁਸੀਂ ਉਹਨਾਂ ਕੋਲ ਡਰਦੇ ਹੋ ਜਾਂ ਉਹਨਾਂ ਨੂੰ ਆਪਣੇ 'ਚ ਹਿੱਸਾਦਾਰ ਸਮਝਦੇ ਹੋ ਆਪਣੇ ਮਾਲ 'ਚ? ਤੁਸੀਂ ਆਪਣੇ ਬਰਾਬਰ ਦੇ ਲੋਕਾਂ ਕੋਲੋਂ ਡਰਦੇ ਹੋ ਤੇ ਤੁਸੀਂ ਕਿੰਜ ਕਹਿ ਸਕਦੇ ਹੋ ਇੱਕ ਤੋਂ ਜ਼ਿਆਦਾ ਲੋਕ ਰੱਬ ਦੁਨੀਆ 'ਤੇ ਹੋ ਸਕਦੇ ਨੇ? ਰੱਬ ਇੱਕ ਹੀ ਹੋ ਸਕਦਾ, ਕਿਉਂਕਿ ਜਿੰਜ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਤੁਹਾਡਾ ਸ਼ਰੀਕ ਹੋਏ, ਇੰਜ ਰੱਬ ਵੀ ਨਹੀਂ ਚਾਹੁੰਦਾ। ਤੇ ਫਿਰ ਅੱਲਾਹ ਤਾਲਾ ਨੇ ਕਿਹਾ ਕਿ ਜਿਹੜਾ ਨੈਚੁਰਲ ਹੈ ਨਾ ਲੋਕਾਂ ਦਾ, ਉਸੇ ਦੀਨ 'ਤੇ ਕਾਇਮ ਰਹੋ। ਸੋ ਬੀ ਸਟੇਡਫਾਸਟ ਇਨ ਫੇਥ ਇਨ ਆਲ ਅਪਰਾਈਟਨੈਸ ਆਫ ਪ੍ਰੋਫਿਟ ਦੀ ਨੈਚੁਰਲ ਵੇ ਆਫ ਗॉड ਵਿਚ ਹੀ ਹੈਜ਼ ਇਨਸਟਿਲਡ ਇਨ ਆਲ ਪੀਪਲ। ਸਭ ਲੋਕਾਂ ਦੇ ਵਿੱਚ ਅੱਲਾ ਨੇ ਸ਼ਊਰ ਰੱਖ ਦਿੱਤਾ ਹੈ ਕਿ ਉਹ ਦੀਨੇ ਫਿਤਰਤ 'ਤੇ ਹੁੰਦੇ ਨੇ। ਲੈਟ ਦੇਅਰ ਬੀ ਨੋ ਚੇਂਜ ਇਨ ਦੀ ਕ੍ਰੀਏਸ਼ਨ ਆਫ ਗॉड। ਜਿਹੜਾ ਅੱਲਾਹ ਤਾਲਾ ਨੇ ਤੁਹਾਨੂੰ ਕਾਮਨ ਸੈਂਸ ਦਿੱਤੀ ਹੈ ਉਹਦੇ ਵਿੱਚ ਤਬਦੀਲੀ ਨਾ ਲੈ ਕੇ ਆਓ। ਫਿਰ ਅੱਲਾਹ ਤਾਲਾ ਨੇ ਕਿਹਾ ਕਿ ਜਿਹੜੇ ਲੋਕ ਮੁਸ਼ਰਕ ਨੇ ਉਹਨਾਂ ਨੇ ਆਪਣੇ ਅਕਾਇਦ ਵੰਡ ਲਏ ਨੇ ਔਰ ਉਹ ਫਿਰਕੇ ਹੋ ਗਏ ਨੇ, ਇੰਜ ਨਾ ਹੋ, ਇੱਕ ਚੀਜ਼ 'ਤੇ ਆਓ। ਫਿਰ ਅੱਲਾਹ ਤਾਲਾ ਨੇ ਕਿਹਾ ਕਿ ਤੁਹਾਡੇ ਮਾਲ ਦੇ ਵਿੱਚ ਹੱਕ ਹੈ ਰਿਸ਼ਤੇਦਾਰ ਦਾ, ਜ਼ਰੂਰਤਮੰਦ ਦਾ ਤੇ ਮੁਸਾਫਰ ਦਾ। ਇਹ ਮਾਲ ਦੇ ਵਿੱਚ ਸਾਡੇ ਹੱਕ ਹੈ, ਕੋਈ ਅਸੀਂ ਸਾਨ ਨਹੀਂ ਕਰਦੇ। ਫਿਰ ਅੱਲਾਹ ਤਾਲਾ ਨੇ ਕਿਹਾ ਕਿ ਇਹ ਨਬੀ ਤੁਸੀਂ ਜਿਹੜਾ ਨਾ ਡਿਸਟਰਬ ਨਾ ਹੋਵੋ ਉਹਨਾਂ ਲੋਕਾਂ ਦੀਆਂ ਗੱਲਾਂ ਤੋਂ ਜਿਨ੍ਹਾਂ ਨੂੰ ਈਮਾਨ ਨਹੀਂ ਹੈ। ਪ੍ਰਾਪੋਗੰਡਾ ਜਿਹੜੇ ਕਰਦੇ ਨੇ, ਤੁਹਾਨੂੰ ਹੌਲਾ ਕਰ ਦਿੰਦੇ ਨੇ। ਬੇਸਬਰ ਨਹੀਂ ਹੋਣਾ, ਸਬਰ ਦੇ ਨਾਲ ਉਹਨਾਂ ਦੀਆਂ ਗੱਲਾਂ ਬਰਦਾਸ਼ਤ ਕਰਨੀਆਂ ਔਰ ਆਪਣੀ ਗੱਲ ਕਰਦਿਆਂ ਰਹਿਣਾ। ਤੇ ਇਹ ਸਬਕ ਨੇ ਅੱਲਾਹ ਪਾਕ ਮੈਨੂੰ ਵੀ ਅਮਲ ਦੀ ਤੌਫੀਕ ਦੇ ਤੇ ਤੁਹਾਨੂੰ ਵੀ।